ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅਪਡੇਟ ਕੈਲੀਫੋਰਨੀਆ, ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ। ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੋਤਿਓ, ਅੱਜ ਨਵੰਬਰ ਦੀ 14 ਤਰੀਕ ਆ, ਦਿਨ ਮੰਗਲਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। 1992 ਤੋਂ ਇੰਸ਼ੋਰੈਂਸ ਦੇ ਬਿਜ਼ਨਸ ਨੇ। ਜੇਕਰ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੇ ਤਹਿਤ ਹੈਲਥ ਇੰਸ਼ੋਰੈਂਸ ਕਰਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰੋ। 65 ਸਾਲ ਦੇ ਹੋ ਚੁੱਕੇ ਹੋ, ਹੋਣ ਵਾਲੇ ਹੋ, ਮੈਡੀਕੇਅਰ ਦੇ ਵਿੱਚ ਚੇਂਜਸ ਕਰਵਾਉਣੇ ਆ, ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ, ਉਸ ਦੇ ਲਈ ਵੀ ਇਹਨਾਂ ਦੇ ਨਾਲ ਸੰਪਰਕ ਕਰੋ। ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਵੀ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਤਾਰਾ ਸਿੰਘ ਸਾਗਰ ਫਰੀਮੌਂਟ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕਾਰਤੂਤ ਯੂਬ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਮਨਜੀਤ ਸਿੰਘ AB ਟਰੱਕ ਡਰਾਈਵਿੰਗ ਸਕੂਲ ਸੈਨ ਹੋਜ਼ੇ। ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅੱਜ ਦੀਆਂ ਖਬਰਾਂ ਵੱਲ ਆਈਏ ਤੇ US ਹਾਊਸ ਨੇ GOP ਫੰਡਿੰਗ ਬਿੱਲ ਜਿਹੜਾ ਆ ਉਹ ਪਾਸ ਕਰ ਦਿੱਤਾ ਤਾਂ ਕਿ ਗਵਰਨਮੈਂਟ ਜੋ ਆ ਉਹ ਸ਼ਟ ਡਾਊਨ ਨਾ ਹੋਵੇ। ਹੁਣ ਇਹ ਬਿੱਲ ਆ ਸੈਨੇਟ ਦੇ ਕੋਲ ਜਾਊਗਾ ਤੇ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਨੇ ਇਹ ਕਿਹਾ ਵੀ ਜੇ ਸੈਨੇਟ ਵੀ ਇਸ ਨੂੰ ਪਾਸ ਕਰ ਦੂਗੀ ਤਾਂ ਮੈਂ ਇਸ ਦੇ ਉੱਤੇ ਸਾਈਨ ਕਰ ਦੂੰਗਾ। ਸੋ ਇਸ ਬਿੱਲ ਦੇ ਪਾਸ ਹੋਣ ਦੇ ਨਾਲ ਜਨਵਰੀ 19 ਤੱਕ ਜਿਹੜਾ ਆ USA ਦੀ ਜੋ ਗਵਰਨਮੈਂਟ ਦੀ ਫੰਡਿੰਗ ਆ ਉਹ ਚੱਲਦੀ ਰਹੂਗੀ, ਜਿਹਦੇ ਵਿੱਚ ਮਿਲਟਰੀ ਕੰਸਟਰਕਸ਼ਨ, ਵੈਟਰਨਸ ਫੇਅਰਸ, ਟਰਾਂਸਪੋਰਟੇਸ਼ਨ, ਹਾਊਸਿੰਗ ਤੇ એનર્ਜੀ ਡਿਪਾਰਟਮੈਂਟ ਹੈਗੀ ਆ। ਰੈਸਟ ਆਫ ਦਾ ਗਵਰਨਮੈਂਟ ਨਹੀਂ ਕਵਰ ਹੁੰਦੀ ਹੈਗੀ ਬਾਈ ਫਸਟ ਸਟੈਪ, ਤੇ ਫਰਵਰੀ 2 ਤੋਂ ਬਾਅਦ ਫਿਰ ਅੱਗੇ ਜੋ ਹੋਊਗਾ ਉਹ ਦੇਖਿਆ ਜਾਊਗਾ। ਇਸ ਬਿੱਲ ਨੂੰ ਪਾਸ ਕਰਨ ਦੇ ਲਈ 336 ਵੋਟਾਂ ਹੱਕ 'ਚ ਪਈਆਂ, 95 ਅਗੇਂਸਟ ਪਈਆਂ, 209 ਵੋਟਾਂ ਡੈਮੋਕ੍ਰੇਟ ਵੱਲੋਂ ਗਈਆਂ ਰਿਪਬਲਿਕਨ ਦੇ ਹੱਕ ਦੇ ਵਿੱਚ। ਸੋ ਇਸ ਬਿੱਲ ਦੇ ਵਿੱਚ ਨਾ ਤਾਂ ਯੂਕਰੇਨ ਨੂੰ ਐਕਸਟਰਾ ਮਨੀ ਦੇਣ ਦੀ ਗੱਲ ਕੀਤੀ ਗਈ ਆ, ਨਾ ਹੀ ਇਜ਼ਰਾਈਲ ਨੂੰ, ਜਿਨ੍ਹਾਂ ਦੋਨਾਂ ਮੁਲਕਾਂ ਦੇ ਵਿੱਚ ਇਸ ਟਾਈਮ ਜਿਹੜੀ ਲੜਾਈ ਆ ਉਹ ਲੱਗੀ ਹੋਈ ਹੈਗੀ ਜੀ। ਮਿਲਟਰੀ ਕੰਸਟਰਕਸ਼ਨ, ਵੈਟਰਨ ਅਫੇਅਰ, ਟਰਾਂਸਪੋਰਟੇਸ਼ਨ, ਹਾਊਸਿੰਗ ਤੇ એનર્ਜੀ ਡਿਪਾਰਟਮੈਂਟ, ਇਹਨਾਂ ਨੂੰ ਪ੍ਰਾਇੋਰਟੀ ਬੇਸ ਦੇ ਵਿੱਚ ਰੱਖਿਆ ਗਿਆ ਆ। ਇਹਨਾਂ ਦੀ ਜਿਹੜੀ ਫੰਡਿੰਗ ਹੁਣ 19 ਜਨਵਰੀ ਤੱਕ ਜਿਹੜੀ ਉਹ ਰਹੇਗੀ। ਸੋ ਤਕਰੀਬਨ ਪਿਛਲੀ ਵਾਰ ਵਾਂਗੂ ਜਿਹੜਾ ਸਟਾਪ ਗੈਪ ਬਿੱਲ ਆ ਉਹ ਪਾਸ ਹੋਇਆ ਆ। ਕੁਛ ਜਿਹੜੇ ਮਹਿਕਮੇ ਆ ਉਹ ਫਰਵਰੀ ਤੱਕ ਵੀ ਜਿਹੜੇ ਉਹ ਚੱਲਦੇ ਰਹਿ ਸਕਣਗੇ। ਇਹ ਸਾਰੀਆਂ ਚੀਜ਼ਾਂ ਫਰੀडम ਕਾਕਸ ਨੇ ਇਸ ਦੀ ਵਿਰੋਧਤਾ ਜਿਹੜੀ ਆ ਇਸ ਦੇ ਪ੍ਰਤੀ ਜਤਾਈ। ਉਹਨਾਂ ਨੇ ਇਸ ਦੇ ਉਲਟ ਵੋਟਾਂ ਜਿਹੜੀਆਂ ਪਾਈਆਂ ਸੀ, ਪਰ ਉਹਨਾਂ ਨੇ ਨਾਲ ਦੇ ਨਾਲ ਜਿਹੜੇ ਹਾਊਸ ਦੇ ਸਪੀਕਰ ਜੌਨਸਨ ਆ ਉਹਨਾਂ ਨੂੰ ਕਹਿੰਦੇ ਪਾਸ ਵੀ ਦੇ ਦਿੱਤਾ। ਇਸੇ ਤਰੀਕੇ ਦਾ ਬਿੱਲ ਪਾਸ ਕਰਨ ਦੇ ਉੱਤੇ ਕੈਵਨ ਮੈਕਾਰਥੀ ਆ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਜਿਹੜਾ ਉਹ ਲਾ ਦਿੱਤਾ ਗਿਆ ਸੀਗਾ, ਪਰ ਜਿਹੜੇ ਸਪੀਕਰ ਜੌਨਸਨ ਆ ਉਹ ਬਰਕਰਾਰ ਰੱਖਣਗੇ ਆਪਣੀ ਜਿਹੜੀ ਇਹ ਅਹੁਦੇ ਨੂੰ। ਸੋ ਸੈਨੇਟ ਦੇ ਵਿੱਚ ਹੁਣ ਕੱਲ ਤੱਕ ਜਾਂਦਾ ਹੈ, ਕਦੋਂ ਜਾਂਦਾ ਇਹ ਦੇਖਣ ਵਾਲੀ ਗੱਲ ਰਹੂਗੀ। ਜਿੱਥੇ ਲੱਗ ਰਿਹਾ ਆ ਵੀ ਇਹ ਪਾਸ ਹੋ ਜਾਊਗਾ, ਜਿਸ ਤਰੀਕੇ ਦੀ ਬਾਈ ਪਾਰਟੀਜ਼ਨ ਸਪੋਰਟ ਇਸ ਬਿੱਲ ਨੂੰ ਹਾਊਸ ਦੇ ਵਿੱਚ ਮਿਲੀ ਆ, ਉਸੇ ਤਰੀਕੇ ਦੇ ਨਾਲ ਲੱਗ ਰਿਹਾ ਵੀ ਕਿਆਸ ਰਹੀਆਂ ਵੀ ਸੈਨੇਟ ਵਿੱਚ ਵੀ ਇਹ ਜਲਦ ਪਾਸ ਹੋ ਜਾਊਗਾ। ਤੇ ਆਲਰੇਡੀ ਬਾਈਡਨ ਉਹਨਾਂ ਨੇ ਜਦੋਂ ਤੱਕ ਦੱਸਿਆ ਵੀ ਉਹ ਸਾਈਨ ਕਰ ਦੇਣਗੇ। ਚਲੋ ਥੋੜੀ ਜਿਹੀ ਮੁਸ਼ਕਲ ਫੈਡਰਲ ਸਰਕਾਰ ਦੇ ਬੰਦ ਹੋਣ ਦੀ ਜਿਹੜੀ ਟੈਨਸ਼ਨ ਸੀਗੀ ਇਸ ਛੁੱਟੀਆਂ ਦੇ ਮਾਹੌਲ ਦੇ ਵਿੱਚ ਉਹ ਘਟ ਗਈ ਆ। ਅਗਲੀ ਜਿਹੜੀ ਗੱਲ ਕਰੀਏ, ਕੱਲ US ਦੇ ਪ੍ਰੈਜ਼ੀਡੈਂਟ ਜੋ ਬਾਈਡਨ, ਚਾਈਨਾ ਦੇ ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਉਹ ਮੁਲਾਕਾਤ ਕਰਨਗੇ। ਇਹ ਮੁਲਾਕਾਤ ਹੋਣ ਵਾਲੀ ਥਾਂ ਵੀ ਕਹਿੰਦੇ ਵੀ ਬੜੀ ਇਤਿਹਾਸਕ ਰਹੀ ਆ। ਇਹ ਪ੍ਰਾਈਵੇਟ ਉੱਦਾਂ ਸਟੇਟ ਆ ਤੇ ਬਹੁਤ ਹੀ ਇੱਕ ਅਮੀਰ ਇਲਾਕੇ ਦੇ ਵਿੱਚ ਨਾਰਦਰਨ ਕੈਲੀਫੋਰਨੀਆ ਦੀ ਸਟੇਟ ਦੇ ਵਿੱਚ ਇਹ ਮੀਟਿੰਗ ਹੋਣ ਜਾ ਰਹੀ ਆ। ਫਿਲੋਲੀ ਕਰਕੇ ਇਹ ਇਲਾਕਾ ਆ
ਨਦਰਨ ਕੈਲੀਫੋਰਨੀਆ ਦੀ ਕੋਸਟਲ ਰੇਂਜ ਦੇ ਉੱਤੇ ਤੱਟ ਦੇ ਨਜ਼ਦੀਕ ਆ। ਪਹਿਲੀ ਵਾਰ 1917 ਦੇ ਵਿੱਚ ਇਹ ਜਿਹੜੀ estate ਆ ਇਹ ਬਣਾਈ ਗਈ ਸੀ। ਇਹ ਪ੍ਰਾਈਵੇਟ ਰੈਜ਼ੀਡੈਂਸ ਆ ਇੱਕ ਟਾਈਮ ਦੇ ਉੱਤੇ ਰਿਹਾ, ਤੇ ਹੁਣ ਇਹ ਜਿਹੜਾ ਨੈਸ਼ਨਲ ਟਰਸਟ ਫਾਰ ਹਿਸਟੋਰਿਕ ਪ੍ਰੀਜ਼ਰਵੇਸ਼ਨ ਸਾਈਟ ਉਹ ਬਣਾਇਆ ਗਿਆ ਹੈ। 25 ਮੀਲ ਸਾਊਥ ਆਫ ਸੈਨ ਫਰਾਂਸਿਸਕੋ ਰੱਖਿਆ ਗਿਆ। ਏਪੈਕ ਦੀ ਕਾਨਫਰੰਸ ਦੇ ਦੌਰਾਨ ਇਹਨਾਂ ਦੋਨਾਂ ਲੀਡਰਸ ਦੀ ਜਿਹੜੀ ਮੀਟਿੰਗ ਆ ਉਸ ਨੇ ਸਾਰੀਆਂ ਹੀ ਸੁਰਖੀਆਂ ਬਟੋਰ ਲਈਆਂ ਆ ਵੀ ਇਹਨਾਂ ਦੋਨਾਂ ਮੁਲਕਾਂ ਦੇ ਲੀਡਰਸ ਦੇ ਦਰਮਿਆਨ ਕੀ ਗੱਲਬਾਤ ਹੋਣ ਜਾਵੇਗੀ। ਜਿਹੜੇ ਆਬਜ਼ਰਵਰ ਆ ਜਿਹੜੇ ਦੇਖ ਰਹੇ ਆ ਉਹ ਚਾਈਨਾ ਦੇ ਐਲੀਟ ਦੀ ਪੋਲਿਟਿਕਸ ਨੂੰ ਕਹਿੰਦੇ ਆ ਵੀ ਜਿਹੜੇ ਸ਼ੀ ਜ਼ਿੰਗਪਿੰਗ ਆ ਉਹ ਆਪਣੇ ਆਪ ਨੂੰ ਪ੍ਰੋਜੈਕਟ ਕਰਨਾ ਚਾਹੁੰਦੇ ਆ ਇਕੱਲੇ ਡੋਮੈਸਟਿਕ ਹੀ ਨਹੀਂ ਇੰਟਰਨੈਸ਼ਨਲ ਆਡੀਅੰਸ ਦੇ ਵਿੱਚ ਵੀ ਮੈਂ ਵੀ ਬਾਈਡਨ ਦੇ ਅਮਰੀਕਾ ਦੇ ਰਾਸ਼ਟਰਪਤੀ ਦੇ ਇਕੁਅਲ ਹੈਗਾ ਆ ਤੇ ਮੈਨੂੰ ਵੀ ਓਨੀ ਹੀ ਇੱਜ਼ਤ ਮਾਣ ਜਿਹੜਾ ਆ ਉਹ ਮਿਲਣਾ ਚਾਹੀਦਾ ਆ ਜਿੰਨਾ ਇੱਕ ਯੂਐਸ ਦੇ ਪ੍ਰੈਜ਼ੀਡੈਂਟ ਨੂੰ ਮਿਲਦਾ ਆ। ਜਿਹੜੀ ਫਿਲੋਲੀ estate ਆ ਇਹ 650 ਏਕੜ ਦੇ ਵਿੱਚ ਫੈਲੀ ਹੋਈ ਆ। ਜਾਰਜੀਅਨ ਰਿਵਾਈਵਲ ਸਟਾਈਲ ਮੈਂਸ਼ਨ ਆ ਤੇ ਇੰਗਲਿਸ਼ ਰੈਨੇਸੈਂਸ ਸਟਾਈਲ ਗਾਰਡਨ ਜਿਹੜਾ ਇਸ ਦਾ ਬਣਿਆ ਹੋਇਆ ਆ। ਸੋ ਕਿਸੇ ਇਸ ਪਲੇਸ ਦੇ ਵਿੱਚ ਕਹਿੰਦੇ ਆ ਵੀ ਜਾਣਾ ਇੰਨਾ ਸੌਖਾ ਨਹੀਂ ਹੋਊਗਾ, ਕਾਫੀ ਜ਼ਿਆਦਾ ਸਿਕਿਉਰਿਟੀ ਰਹਿਣ ਵਾਲੀ ਆ। ਯੂਐਸ ਦੇ ਪ੍ਰੈਜ਼ੀਡੈਂਟ ਰੋਨਾਲਡ ਰੀਗਨ ਤੇ ਗਰਬਾਚੋਵ ਜਦੋਂ ਸੋਵੀਅਤ ਯੂਨੀਅਨ ਭੰਗ ਕੀਤੀ ਗਈ ਸੀਗੀ ਉਹ ਇੱਕ ਆਈਸਲੈਂਡ ਦੇ ਇੱਕ ਸੈਕਲੂਡਡ ਜੀ ਥਾਂ ਦੇ ਉੱਤੇ 1986 ਦੇ ਵਿੱਚ ਮਿਲੇ ਸੀਗੇ ਜਦੋਂ ਗਰਬਾਚੋਵ ਨੇ ਸੋਵੀਅਤ ਯੂਨੀਅਨ ਜਿਹੜੀ ਆ ਉਹ ਭੰਗ ਕੀਤੀ ਸੀਗੀ। ਸੋ ਹੁਣ ਦੇਖਦੇ ਆ ਵੀ ਕੀ ਇੱਥੇ ਜਿਹੜੀ ਆ ਉਹ ਗੱਲਬਾਤ ਦੋਨਾਂ ਦੇ ਦਰਮਿਆਨ ਹੁੰਦੀ ਆ। ਇਹ ਵੈਨਿਊ ਜ਼ਿਆਦਾਤਰ ਕਹਿੰਦੇ ਵੀ ਮਹਿੰਗੇ ਰੀਸਾਂ ਦੇ ਵਿਆਹ ਸ਼ਾਦੀਆਂ ਦੇ ਲਈ, ਕਮਰਸ਼ੀਅਲ ਫਿਲਮਿੰਗ, ਪ੍ਰਾਈਵੇਟ ਇਵੈਂਟਸ ਦੇ ਲਈ ਵਰਤਿਆ ਜਾਂਦਾ ਰਿਹਾ ਹੈ ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਨਾਰਦਰਨ ਕੈਲੀਫੋਰਨੀਆ ਦੇ ਸਦਰਨ ਕੈਲੀਫੋਰਨੀਆ ਦੇ ਵਿੱਚ ਜਿਹੜਾ ਮੀਂਹ ਆ ਉਹ ਆ ਰਿਹਾ ਹੈਗਾ। ਐਟਮੋਸਫੇਰਿਕ ਰਿਵਰ ਕਹਿੰਦੇ ਸਨੋ ਤੇ ਮੀਂਹ ਇਸ ਹਫ਼ਤੇ ਲੈ ਕੇ ਆਊਗਾ। ਅੱਜ ਰਾਤ ਜਾਂ ਕੱਲ ਤੋਂ ਜਿਹੜੇ ਆ ਮੀਂਹ ਆ ਇਹ ਸ਼ੁਰੂ ਹੋ ਜਾਊਗਾ। ਬੁੱਧਵਾਰ, ਵੀਰਵਾਰ, ਸ਼ਨੀਚਰਵਾਰ ਤੱਕ ਜੋ ਲਾਸ ਐਂਜਲਸ ਵਾਲਾ ਏਰੀਆ ਹੈ ਤੇ ਨਾਰਦਰਨ ਕੈਲੀਫੋਰਨੀਆ ਵਾਲਾ ਏਰੀਆ ਹੈ ਇੱਥੇ ਪੂਰਾ ਮੀਂਹ ਪਊਗਾ। ਸੈਨੋਜ਼ ਏਰੀਏ ਨੇ ਤਾਂ ਅਲਰਟ ਵੀ ਜਾਰੀ ਕੀਤਾ ਸੀ ਵੀ ਆਪਣੇ ਜਿਹੜੇ ਆ ਗਟਰਸ ਵਗੈਰਾ ਘਰਾਂ ਦੇ ਕਲੀਨ ਰੱਖੋ ਵੀ ਮੀਂਹ ਜ਼ਿਆਦਾ ਪੈ ਸਕਦਾ ਆ। ਤੇ ਨਾਲ ਦੀ ਨਾਲ ਉਹਨਾਂ ਨੇ ਐਨਕੈਂਪਮੈਂਟਸ ਜੋ ਹੈਗੀਆਂ ਆ ਹੋਮਲੈਸ ਲੋਕਾਂ ਨੇ ਬਣਾਈਆਂ ਆ। 87 ਦੇ ਨਾਲ ਦੀ ਜੋ ਕ੍ਰੀਕ ਜਾਂਦੀ ਆ ਉਸ ਨੂੰ ਵੀ ਕਲੀਨ ਕਰਨਾ ਸ਼ੁਰੂ ਕੀਤਾ ਹੋਇਆ ਹੈਗਾ ਆ। ਸੋ ਐਲ ਨੀਨੀਓ ਦਾ ਪੀਰੀਅਡ ਆ ਤੇ ਪ੍ਰੈਸ਼ਰ ਕਹਿੰਦੇ ਸੈਮੀ ਪਰਮਾਨੈਂਟ ਲੋ ਪ੍ਰੈਸ਼ਰ ਸਿਸਟਮ ਬਣਿਆ ਹੋਇਆ ਹੈ ਜਿਹਦੇ ਨਾਲ ਜ਼ਿਆਦਾ ਮੀਂਹ ਪੈਣ ਦੇ ਚਾਂਸ ਬਣੇ ਹੋਏ ਹੈਗੇ ਜੀ। ਕੈਲੀਫੋਰਨੀਆ ਦੀ ਇੱਕ 27 ਸਾਲਾਂ ਦੀ ਜਵਾਨ ਔਰਤ ਉਹ ਆਪਣੇ ਕੰਮ ਤੋਂ ਥੋੜਾ ਹੀ ਦੂਰ ਕੁਝ ਸਟੈਪਸ ਦੂਰ ਲਗੂਨਾ ਬੀਚ ਦੇ ਵਿੱਚ ਇੱਕ ਐਲੀ ਦੇ ਵਿੱਚ ਮ੍ਰਿਤ ਜਿਹੜੀ ਉਹ ਪਾਈ ਗਈ ਆ। ਇਹ ਰਿਪੋਰਟ ਇਸ ਟਾਈਮ ਸਾਹਮਣੇ ਆਈ ਹੈ। ਕੰਸਟਰਕਸ਼ਨ ਵਰਕਰ ਨੇ ਇਸ ਔਰਤ ਦੀ ਜਿਹੜੀ ਲਾਸ਼ ਆ ਉਸ ਨੂੰ ਦੇਖਿਆ ਆ। ਕਾਫੀ ਰੈਸਟੋਰੈਂਟਸ ਉਸ ਦੇ ਇਰਦ ਗਿਰਦ ਮਸ਼ਹੂਰ ਜਿਹੜੇ ਆ ਉਹ ਦੇਖੇ ਗਏ ਆ। ਕਹਿੰਦੇ ਵੀ ਵਿਕਟਮ ਨੂੰ ਆਇਡੈਂਟੀਫਾਈ ਅਜੇ ਹਾਲ ਦੀ ਘੜੀ ਨਹੀਂ ਕੀਤਾ ਗਿਆ ਰਿੰਜ ਕਾਉਂਟੀ ਕਾਰਨਰ ਦੇ ਦੁਆਰਾ, ਪਰ ਉਸ ਪਰਿਵਾਰ ਦੇ ਉਸ ਪੀੜਤ ਦੇ ਜਿਹੜੇ ਪਰਿਵਾਰ ਤੇ ਜਿਹੜੇ ਫਰੈਂਡਸ ਆ ਆਲਰੇਡੀ ਉਹਨਾਂ ਨੇ ਸ਼ਨਾਖਤ ਕੀਤੀ ਹੈ। ਟੇਟਮ ਗੁੱਡਵਿਨ ਉਸ ਬੀਬੀ ਦਾ ਨਾਮ ਜਿਹੜਾ ਆ ਉਹਨਾਂ ਨੇ ਦੱਸਿਆ ਹੈਗਾ ਆ। ਸੋ ਕਹਿੰਦੇ ਵੀ ਇਸ ਦੇ ਪਿੱਛੇ ਹੁਣ ਕੀ ਕਾਰਨ ਜਿਹੜੇ ਉਹ ਬਣੇ ਆ ਇਹ ਦੇਖਣ ਵਾਲੀ ਗੱਲ ਹੋਊਗੀ। ਗੁੱਡਵਿਨ ਦੀ ਜਿਹੜੀ ਭੈਣ ਆ ਕੇਲੀ ਉਹਨੇ ਫੌਕਸ ਦੇ ਨਾਲ ਗੱਲ ਕਰਦੇ ਹੋਏ ਕਿਹਾ ਵੀ ਉਹ ਇੱਕ ਬਹੁਤ ਹੀ ਚੰਗੀ ਭੈਣ ਵੀ ਸੀ ਤੇ ਇੱਕ ਡਾਟਰ ਵੀ ਸੀਗੀ ਤੇ ਕਹਿੰਦੇ ਵੀ ਮਾਂ ਤੇ ਉਹ ਦੋਨੋਂ ਬਹੁਤ ਹੀ ਜ਼ਿਆਦਾ ਨਜ਼ਦੀਕ ਸੀਗੇ। ਕਈ ਸਾਲਾਂ ਤੋਂ ਕਹਿੰਦੇ ਵੀ ਉਸ ਨੇ ਲਗੂਨਾ ਦੇ ਵਿੱਚ ਆਪਣਾ ਐਕਸਪ੍ਰੈਸ ਕੀਤਾ ਸੀਗਾ। ਇਹ ਦੱਸਦੀ ਰਹੀ ਆ ਵੀ ਉਹ ਲਗੂਨਾ ਦੇ ਵਿੱਚ ਜਿਹੜੀ ਉਸਨੂੰ ਓਪਰਚੁਨਿਟੀ ਮਿਲੀ ਆ ਉਹ ਬਹੁਤ ਚੰਗੀ ਹੈਗੀ ਆ। ਪਰ ਹੁਣ ਉੱਥੇ ਕੀ ਬਣਿਆ ਆ, ਕੀ ਕਾਰਨ ਬਣੇ ਆ, ਇਸ ਦੇ ਉੱਤੇ ਹਾਲ ਦੀ ਘੜੀ ਜਾਂਚ ਜਿਹੜੀ ਉਹ ਚੱਲ ਰਹੀ ਹੈ। ਲਗੂਨਾ ਬੀਚ ਦੇ ਪੁਲਿਸ ਦੇ ਚੀਫ ਜੈਫ ਕੈਲਵਰਟ ਉਹਨਾਂ ਨੇ ਕੱਲ ਜਿਹੜੀ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ ਇੱਕ ਸੈਂਸਲੈਸ ਐਕਟ ਆਫ ਵਾਇਲੈਂਸ ਹਿੰਸਾ ਦਾ ਇਹ ਬੀਬੀ ਸ਼ਿਕਾਰ ਬਣੀ ਹੈਗੀ ਆ ਤੇ ਕਹਿੰਦੇ ਵੀ ਅਸੀਂ ਸ਼ਿੱਦਤ ਦੇ ਨਾਲ ਕੰਮ ਕਰ ਰਹੇ ਆ ਤਾਂ ਜੋ ਜਿਸ ਨੇ ਵੀ ਇਸ ਦਾ ਕਤਲ ਕੀਤਾ ਆ ਉਸ ਨੂੰ ਜਲਦ ਤੋਂ ਜਲਦ ਜਿਹੜਾ ਆ ਉਹ ਫੜਿਆ ਜਾ ਸਕੇ ਜੀ। ਫਰੀਜ਼ਨੋ ਤੋਂ ਖਬਰ ਆ ਰਹੀ ਹੈ ਜਿੱਥੇ ਕਿ ਕੈਲੀਫੋਰਨੀਆ ਹਾਈਵੇ ਪੈਟਰੋਲ ਇੱਕ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹਦੇ ਮੁਤਾਬਕ ਸੈਮੀ ਟਰੱਕ ਇੱਕ ਬਿਗ ਰਿਗ ਦੇ ਵਿੱਚ ਟੱਕਰ ਕਰ ਗਿਆ
ਨਾਰਥ ਬਾਉਂਡ ਹਾਈਵੇ 99 ਦੇ ਲਾਗੇ ਚੈਸਟਨਟ ਐਵਨਿਊ ਦੇ ਉੱਤੇ। ਜੋ ਬਿਗ ਰਿਗ ਸੀਗਾ ਉਹ ਫ੍ਰਿਜ਼ਨੋ ਟਰੱਕ ਸੈਂਟਰ ਦੇ ਵਿੱਚ ਪਾਰਕ ਸੀਗਾ। ਜਿਹੜੀ ਵੀਡੀਓ ਆਈ ਹੈਗੀ ਉਹਦੇ ਮੁਤਾਬਕ ਇਸ ਜੋ ਸਮਾਲ ਜਿਹੜਾ ਹਾਫ ਟਰੱਕ ਸੀਗਾ ਜਾਂ ਛੋਟਾ ਟਰੱਕ ਸੀਗਾ, ਇਸ ਨੇ ਬਿਜ਼ਨਸ ਫੈਂਸ ਨੂੰ ਤੋੜ ਕੇ ਇਹ ਬਿਲਡਿੰਗ ਦੇ ਵਿੱਚ ਜਾ ਕੇ ਇਸਨੇ ਟਰੱਕ ਨੂੰ ਜਿਹੜਾ ਆ ਪੂਰਾ ਨੁਕਸਾਨ ਪਹੁੰਚਾਇਆ ਹੈਗਾ। ਤੇ ਜੋ ਸੈਮੀ ਟ੍ਰੇਲਰ ਸੀ ਇਸ ਦੇ ਵਿੱਚ ਜੋ ਹਦਵਾਣੇ ਸੀਗੇ, ਵਾਟਰਮੈਲਨ ਸੀਗੇ, ਤੇ ਪਰ ਲੱਕਲੀ ਕਹਿੰਦੇ ਵੀ ਇਹ ਕਿਸੇ ਰੋਡ ਦੇ ਉੱਤੇ ਨਹੀਂ ਸਪਿਲ ਹੋਏ, ਕਿਸੇ ਤਰ੍ਹਾਂ ਦੇ ਕੋਈ ਫੱਟੜ ਨਹੀਂ ਹੋਇਆ, ਕਿਸੇ ਤਰ੍ਹਾਂ ਦਾ ਕੋਈ ਜਿਹੜਾ ਟ੍ਰੈਫਿਕ ਦਾ ਬਲੌਕ ਨਹੀਂ ਆ ਇਸ ਟਾਈਮ ਦੇ ਉੱਤੇ। ਜੀ, ਅਗਲੀ ਜਿਹੜੀ ਮਾੜੀ ਖਬਰ ਮਰਸੈਡ ਤੋਂ ਆ ਰਹੀ ਹੈ। ਇੱਕ 7-11 ਦਾ ਕਲਰਕ ਜਿਹੜਾ ਆ ਉਸ ਦੇ ਗੋਲੀ ਲੱਗੀ ਆ ਟਿਊਜ਼ਡੇ ਦੀ ਮਾਰਨਿੰਗ। ਅੱਜ ਕਹਿੰਦੇ ਵੀ ਸਵੇਰੇ ਮਰਸੈਡ ਦੇ ਵਿੱਚ ਇੱਕ ਆਰਮਡ ਰੋਬਰੀ ਹੋਈ ਆ। ਇਹ 7-11 ਦਾ ਕਲਰਕ ਜਿਸ ਨੇ ਅਜੇ ਸ਼ਨਾਖਤ ਨਹੀਂ ਕੀਤੀ ਗਈ, ਨਾਮ ਨਹੀਂ ਜਿਹੜਾ ਉਸ ਦਾ ਦੱਸਿਆ ਗਿਆ। ਕਹਿੰਦੇ ਵੀ ਆਰਮਡ ਰੋਬਰੀ ਹੋ ਰਹੀ ਸੀ। ਇਹ ਮਨੀ ਜਿਹੜੀ ਆ ਉਹ ਫੜਾ ਰਿਹਾ ਸੀਗਾ ਰੋਬਰ ਨੂੰ, ਚੋਰ ਨੂੰ। ਜਦ ਉਸੇ ਦੌਰਾਨ ਹਥਿਆਰੇ ਨੇ ਜਿਹੜਾ ਰੋਬਰੀ ਕਰਨ ਆਇਆ ਲੁਟੇਰਾ ਆ ਉਸਨੇ ਗੋਲੀ ਚਲਾ ਦਿੱਤੀ ਹੈ। ਤੜਕੇ 3 ਵਜੇ ਦੀ ਖਬਰ ਦੱਸੀ ਜਾ ਰਹੀ ਹੈ। ਕਹਿੰਦੇ ਵੀ ਉਹਦੀ ਛਾਤੀ ਦੇ ਵਿੱਚ ਗੋਲੀ ਲੱਗੀ ਹੈ। ਜੈਰਾਰਡ ਐਵਨਿਊ ਤੇ ਕਾਰਮਲ ਰੋਡ ਮਰਸੈਡ ਦੇ ਵਿੱਚ ਇਹ 7-11 ਆ। ਤੇ ਆਫਿਸਰਸ ਨੂੰ ਜਦ ਕਾਲ ਗਈ ਤਾਂ ਉੱਥੇ ਉਹਨਾਂ ਨੇ ਆਇਡੈਂਟੀਫਾਈ ਕੀਤਾ ਵੀ ਇਹ ਤੇ ਕੰਮ ਕਰਨ ਵਾਲਾ ਕਲਰਕ ਸੀਗਾ। ਵੀਡੀਓ ਸਰਵੇਲੈਂਸ ਇਨਵੈਸਟੀਗੇਟਰਸ ਨੂੰ ਆਲਰੇਡੀ ਕਹਿੰਦੇ ਆ ਵੀ ਉਹ ਮਿਲ ਚੁੱਕੀ ਆ। ਜਿਸ ਨੇ ਗੋਲੀ ਚਲਾਈ ਆ ਉਹ ਉਸ ਦਾ ਵੀ ਅਜੇ ਸ਼ਨਾਖਤ ਹੋਣੀ ਬਾਕੀ ਆ ਤੇ ਉਸ ਦੀ ਭਾਲ ਜਿਹੜੀ ਆ ਉਹ ਜਾਰੀ ਆ। ਗੋਲੀ ਕਾਂਡ ਕਰਕੇ ਹਥਿਆਰਾ ਜਿਹੜਾ ਲੁਟੇਰਾ ਆ ਉੱਥੋਂ ਫਰਾਰ ਹੋ ਗਿਆ ਸੀਗਾ। ਕਹਿੰਦੇ ਵੀ ਹੈਂਡਗਨ ਦੇ ਨਾਲ ਉਸਨੇ ਪੁਲਿਸ ਨੇ ਜਿਹੜਾ ਦੱਸਿਆ ਵੀ ਸਸਪੈਕਟ ਨੇ ਹੈਂਡਗਨ ਕਲਰਕ ਵੱਲ ਨੂੰ ਕੀਤੀ। ਪੈਸੇ ਜਿਹੜੇ ਉਹ ਮੰਗੇ ਜਦ ਉਹ ਰਜਿਸਟਰ ਚੋਂ ਪੈਸੇ ਕੱਢ ਰਿਹਾ ਸੀ ਉਸੇ ਦੌਰਾਨ ਹੀ ਉਸਨੇ ਕਲਰਕ ਦੀ ਛਾਤੀ ਵਿੱਚ ਗੋਲੀ ਜਿਹੜੀ ਉਹ ਮਾਰ ਦਿੱਤੀ। ਬਾਅਦ ਦੇ ਵਿੱਚ ਸਾਈਕਲ ਦੇ ਉੱਤੇ ਉਹ ਭੱਜ ਗਿਆ ਸੀਗਾ। ਸੋ ਡਿਟੈਕਟਿਵ ਹੁਣ ਇਨਵੈਸਟੀਗੇਟ ਕਰ ਰਹੇ ਆ, ਜਾਂਚ ਕਰ ਰਹੇ ਆ। ਸਵਾਟ ਟੀਮ ਨੇ ਵੀ ਜਿਹੜਾ ਰਿਸਪੌਂਡ ਕੀਤਾ ਸੀਗਾ ਕਿਉਂਕਿ ਉੱਥੇ ਉਹਨਾਂ ਨੂੰ ਇਹ ਇਤਲਾਹ ਮਿਲੀ ਸੀ ਵੀ ਸ਼ਾਇਦ ਨੀਅਰ ਬਾਏ ਕਿਸੇ ਹੋਟਲ ਦੇ ਵਿੱਚ ਰੁਕਿਆ ਹੋ ਸਕਦਾ ਆ। ਸਵਾਟ ਟੀਮ ਨੇ ਉਹਨਾਂ ਹੋਟਲ ਦੇ ਵਿੱਚ ਛਾਪੇਮਾਰੀ ਕੀਤੀ ਪਰ ਉਹ ਜਿਹੜਾ ਆ ਫੜਿਆ ਨਹੀਂ ਗਿਆ ਹੈਗਾ। ਮਰਸੈਡ ਪੁਲਿਸ ਦੱਸ ਰਹੀ ਹੈ ਵੀ ਜੇ ਕਿਸੇ ਨੂੰ ਵੀ ਇਸ ਕੱਲ ਹੋਈ ਘਟਨਾ ਦੇ ਬਾਰੇ ਪਤਾ ਹੋਵੇ ਤਾਂ ਉਹਨਾਂ ਦੇ ਜਿਹੜੇ ਸਾਰਜੈਂਟ ਕੈਲਵਿਨ ਹੇਗੁੱਡ ਆ ਉਹਨਾਂ ਦੇ ਨਾਲ 209 385 6998 ਉੱਤੇ ਕੰਟੈਕਟ ਕਰ ਸਕਦੇ ਆ। ਜਿਹੜਾ 7-11 ਦੇ ਉੱਤੇ ਸਟੋਰ ਦਾ ਕਲਰਕ ਆ ਜੋ ਫੱਟੜ ਹੋਇਆ, ਕਹਿੰਦੇ ਪਿਛਲੇ 17 ਸਾਲਾਂ ਤੋਂ ਇਹ ਕੰਮ ਉਸੇ 7-11 ਦੇ ਉੱਤੇ ਕਰ ਰਿਹਾ ਸੀਗਾ। 7-11 ਦੇ ਲਾਗੇ ਇੱਕ ਹੋਰ ਲਿਕਰ ਸਟੋਰ ਆ, ਬਰਨੀਜ਼ ਲਿਕਰ। ਉਹਨਾਂ ਨੇ ਵੀ ਕਿਹਾ ਵੀ ਅੱਜ ਕੱਲ ਦੀ ਡੇਟ ਦੇ ਵਿੱਚ ਕਿਸੇ ਵੀ ਕਨਵੀਨੀਅੰਸ ਸਟੋਰ ਤੇ 7-11 ਤੇ ਲਿਕਰ ਸਟੋਰ ਤੇ ਜਾਂ ਗੈਸ ਸਟੇਸ਼ਨ ਤੇ ਰਾਤ ਨੂੰ ਕੰਮ ਕਰਨਾ ਬਹੁਤ ਖਤਰਨਾਕ ਹੈਗਾ। ਸਹੀ ਗੱਲ। ਬਰਨੀ ਲਿਕਰ ਦੇ ਮਾਲਕ ਨੇ ਇਹ ਕਿਹਾ ਵੀ ਮੈਂ ਵੀ ਜੋ ਆ 2021 ਦੇ ਵਿੱਚ ਗਨ ਪੁਆਇੰਟ ਦੇ ਉੱਤੇ ਲੁੱਟਿਆ ਗਿਆ ਸੀਗਾ। ਸੋ ਇਹ ਅੱਜ ਕੱਲ ਬਹੁਤ ਜ਼ਿਆਦਾ ਰਿਸਕੀ ਆ ਸਟੋਰਾਂ ਦੇ ਉੱਤੇ ਕੰਮ ਕਰਨਾ। ਹੁਣ ਤੁਹਾਡੇ ਸਾਹਮਣੇ ਆ, ਹੁਣ ਕਈ ਵਾਰੀ ਬੰਦੇ ਕਹਿੰਦੇ ਜੀ ਫਸੋ ਨਾ, ਉਹ ਤਾਂ ਪੈਸੇ ਵੀ ਫੜਾ ਰਿਹਾ ਸੀ ਫਿਰ ਵੀ ਉਸਨੇ ਗੋਲੀ ਮਾਰ ਦਿੱਤੀ। ਤੇ ਆਵਾ ਉੱਤਾ ਪਿਆ ਹਰਜੋਤ ਸਿੰਘ ਲੁਟੇਰਿਆਂ ਦਾ, ਉਹਨਾਂ ਨੂੰ ਕੋਈ ਹੈ ਹੀ ਨਹੀਂ ਆ ਵੀ ਕੀ ਜਿਹੜਾ ਇਸ ਦੇ ਵਿੱਚ ਹੈਗਾ ਜੀ। ਪਰ ਉਹਨਾਂ ਦੇ ਨਾਮ ਹਜੇ ਤੱਕ ਨਹੀਂ ਦੱਸਿਆ ਤੇ ਜਦੋਂ ਅਪਡੇਟ ਹੋਊਗੀ ਆਪਾਂ ਤੁਹਾਡੇ ਨਾਲ ਮੇਬੀ ਸਵੇਰ ਵਾਲੀਆਂ ਖਬਰਾਂ 'ਚ ਸਾਂਝਾ ਕਰਾਂਗੇ। ਇਸੇ ਤਰ੍ਹਾਂ ਸੈਕਰਾਮੈਂਟੋ ਤੋਂ ਖਬਰ ਆ ਰਹੀ ਹੈ। ਡਾਊਨਟਾਊਨ ਸੈਕਰਾਮੈਂਟੋ ਕਾਮਨ ਏਰੀਆ ਆਫ ਸੈਕਰਾਮੈਂਟੋ ਜੋ ਹੈਗਾ ਆ, ਕਹਿੰਦੇ ਵੀ ਕੁਝ ਕੁ ਮਿੰਟ ਪਹਿਲਾਂ ਦੀ ਖਬਰ ਆ, KCRA 3 ਦੱਸ ਰਿਹਾ ਵੀ ਪੁਲਿਸ ਦੀ ਬਹੁਤ ਜ਼ਿਆਦਾ ਪ੍ਰੈਜ਼ੈਂਸ ਆ ਉਸ ਏਰੀਏ ਦੇ ਵਿੱਚ। ਇੱਕ ਗੋਲਡਨ ਵਨ ਸੈਂਟਰ ਜੋ ਆ ਉਹਦੇ ਪੈਟੀਓ ਦੇ ਲਾਗਿਓਂ ਪੂਲ ਆਫ ਬਲੱਡ ਸਪੌਟ ਕੀਤਾ ਗਿਆ ਆ। ਕਿਸੇ ਤਰ੍ਹਾਂ ਦੀ ਉੱਥੇ ਸ਼ੂਟਿੰਗ ਹੋਈ ਆ। ਇਸੇ ਕਰਕੇ ਜਿਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰ ਰਹੇ ਆ, ਸੈਕਰਾਮੈਂਟੋ ਦੇ ਡਾਊਨਟਾਊਨ ਕਾਮਨ ਏਰੀਏ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਆ, ਉਹ ਪ੍ਰੈਜ਼ੈਂਸ ਉੱਥੇ ਪੁਲਿਸ ਦੀ ਹੈਗੀ ਆ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਆ ਟੋਲੈਰੀ ਤੋਂ, ਜਿੱਥੋਂ ਇੱਕ ਮਾੜੀ ਖਬਰ ਆ ਰਹੀ ਆ। ਇੱਕ ਹਿੱਟ ਐਂਡ ਰਨ ਦੇ ਵਿੱਚ ਪਿਛਲੇ ਹਫਤੇ ਇੱਕ ਔਰਤ ਆ ਉਸ ਦੀ ਮੌਤ ਹੋ ਗਈ ਸੀ। ਇਹ ਬੀਤੇ ਜਿਹੜਾ ਆ ਫਰਾਈਡੇ ਸ਼ੁੱਕਰਵਾਰ 6:30 ਵਜੇ ਘਟਨਾ ਵਾਪਰੀ। 41 ਸਾਲਾ ਜੂਲੀਆ ਗੋਨਜ਼ਾਲਸ ਉਸ ਨੂੰ ਇੱਕ ਗੱਡੀ ਨੇ ਹਿੱਟ ਜਿਹੜਾ ਉਹ ਕੀਤਾ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ।
ਪਰ ਆਪਣੇ ਸੱਟਾਂ ਦੀ ਤਾਬ ਨਾ ਝੱਲਦੀ ਹੋਈ ਇਸ ਦੀ ਮੌਤ ਉਹ ਹੋ ਗਈ ਆ। ਸੋ ਕਹਿੰਦੇ ਵੀ ਇਹ ਸਟੈਪ ਮੌਮ ਸੀਗੀ, 2 ਲੜਕੀਆਂ ਦੀ 16 ਸਾਲ ਤੇ 12 ਸਾਲਾਂ ਦੀ ਸੀਗੀ। ਆਪਾਂ ਦੇਖਿਆ ਹਰਜੋਤ ਸਿੰਘ ਜੀ ਪਿਛਲੇ ਕੁਝ ਸਾਲਾਂ ਦੇ ਵਿੱਚ ਪੈਡੈਸਟਰੀਅਨ ਹਿੱਟ ਐਂਡ ਰਨਸ ਬਹੁਤ ਜ਼ਿਆਦਾ ਜਿਹੜੇ ਉਹ ਵਧੇ ਪਏ ਨੇ, ਜਿਸ ਨੇ ਕਹਿੰਦੇ ਵੀ ਇਹ ਹਿੱਟ ਐਂਡ ਰਨ ਕੀਤਾ ਉਹ 46 ਸਾਲਾਂ ਦਾ ਫੈਲਿਕਸ ਓਕਟੇਵੀਓ ਗੋਂਜ਼ਾਲੇਸ ਨਾਂ ਦਾ ਇਹ ਬੰਦਾ ਆ। ਇਹ ਵੀ ਟੋਲੈਰੀ ਦਾ ਹੀ ਰਹਿਣ ਵਾਲਾ ਆ। ਗੋਂਜ਼ਾਲੇਸ ਅਫਸਰਾਂ ਨੇ ਜਿਹੜਾ ਦੱਸਿਆ ਵੀ ਗੋਂਜ਼ਾਲੇਸ ਪਹਿਲਾਂ ਹਿੱਟ ਐਂਡ ਰਨ ਕਰਕੇ ਉੱਥੋਂ ਭੱਜ ਗਿਆ ਸੀਗਾ, ਬਾਅਦ ਦੇ ਵਿੱਚ ਮੁੜ ਕੇ ਵਾਪਸ ਆ ਗਿਆ, ਫਿਰ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਹੁਣ ਫੈਲਨੀ ਚਾਰजेस ਫੇਸ ਕਰੇਗਾ। ਜੀ। ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਅਟਾਰਨੀ ਜਨਰਲ ਨੇ ਇੱਕ 22 ਸਾਲਾਂ ਪੁਰਾਣਾ ਹੋਮੋਸਾਈਡ ਕੇਸ ਨੇਟਿਵ ਅਮਰੀਕਨ ਨੂੰ ਕਿਸ ਤਰ੍ਹਾਂ ਜਿਹੜਾ ਮਾਰਿਆ ਗਿਆ ਸੀ ਉਸ ਦੀ ਜਿਹੜੀ ਇਨਵੈਸਟੀਗੇਸ਼ਨ ਆ ਉਹ ਦੁਬਾਰਾ ਕੀ ਸ਼ੁਰੂ ਕੀਤੀ ਹੈਗੀ ਆ। ਐਲਨ ਓਲਵੇਰਾ ਨਾਮ ਦਾ ਇਹ ਜੋ ਨੇਟਿਵ ਅਮਰੀਕਨ ਬੰਦਾ ਸੀ, ਇਸ ਨੂੰ ਸਾਊਥ ਸੈਕਰਾਮੈਂਟੋ ਦੇ ਇੱਕ ਘਰ ਦੇ ਵਿੱਚ ਅਕਤੂਬਰ 2021 ਦੇ ਵਿੱਚ ਮਰਿਆ ਹੋਇਆ ਪਾਇਆ ਗਿਆ ਸੀ। ਤੇ ਜਦੋਂ ਉਸ ਟਾਈਮ ਦੇ ਉੱਤੇ ਇਨਵੈਸਟੀਗੇਸ਼ਨ ਹੋਈ ਸੀ, ਇਹ ਲੱਗਦਾ ਸੀ ਵੀ ਉਹਨੂੰ ਬਹੁਤ ਕੁੱਟ ਮਾਰ ਕੇ ਜਿਹੜਾ ਮਾਰਿਆ ਗਿਆ ਉਹਦੇ ਘਰ ਦੇ ਵਿੱਚ। ਪਰ ਕੋਈ ਵੀ ਬੰਦਾ ਜਿਹੜਾ ਆ ਉਸ ਟਾਈਮ ਦੇ ਉੱਤੇ ਫੜਿਆ ਨਹੀਂ ਗਿਆ ਤੇ ਕੋਈ ਵੀ ਜੋ ਅੱਗੇ ਨਹੀਂ ਆਇਆ ਵੀ ਕਿਹੜਾ ਬੰਦਾ ਇਹਨਾਂ ਦਾ ਜੋ ਮੇਕ ਟਰਾਈਬ ਕਰਕੇ ਆ ਇਸ ਨੂੰ ਮਾਰ ਕੇ ਚਲਾ ਗਿਆ। ਆਪਾਂ ਨੂੰ ਪਤਾ ਹੀ ਆ ਵੀ ਜੋ ਨੇਟਿਵ ਅਮਰੀਕਨਸ ਆ ਉਹਨਾਂ ਦੀ ਪੋਪੂਲੇਸ਼ਨ ਪਹਿਲਾਂ ਹੀ ਬਹੁਤ ਘੱਟ ਹੈਗੀ ਆ। ਸੋ ਇਸ ਕੇਸ ਦੇ ਵਿੱਚ ਉਹਨਾਂ ਨੂੰ ਹੁਣ ਇੱਕ DNA ਐਵੀਡੈਂਸ ਮਿਲੇ ਹੈਗੇ, ਜਿਹਦੇ ਕਰਕੇ ਇਹਦੀ ਇਨਵੈਸਟੀਗੇਸ਼ਨ ਦੁਆਰਾ ਕੀ ਫਿਰ ਅਟਾਰਨੀ ਜਨਰਲ ਦੇ ਆਫਿਸ ਵੱਲੋਂ ਸ਼ੁਰੂ ਕੀਤੀ ਗਈ ਹੈਗੀ ਆ। ਜੀ, ਖਬਰਾਂ ਦਾ ਸਮਾਂ ਜਿਹੜਾ ਹਰਜੋਤ ਸਿੰਘ ਜੀ ਸਮਾਪਤੀ ਦੇ ਵੱਲ ਨੂੰ ਆ। ਇੱਕ ਕੁਈਨਜ਼ ਨਿਊਯਾਰਕ ਤੋਂ ਖਬਰ ਆ ਰਹੀ ਹੈ, ਜਿੱਥੇ ਲੈਂਡਲੋਰਡ ਨੇ ਆਪਣੇ ਜਿਹੜੇ 3 ਟੈਨੈਂਟ ਆ, ਜਿਹੜੇ ਮਕਾਨ ਮਾਲਕ ਨੇ, ਰਹਿਣ ਵਾਲੇ ਕਿਰਾਏਦਾਰ ਆ, ਉਹਨਾਂ ਨੂੰ ਸਟੈਬ ਕਰ ਦਿੱਤਾ। ਸਟੈਬ ਕਰਕੇ ਤਿੰਨਾਂ ਨੂੰ ਹੀ ਕਹਿੰਦੇ ਆ ਉੱਥੇ ਮਾਰ ਦਿੱਤਾ। ਹੁਣ ਉਸ ਨੂੰ ਕਹਿੰਦੇ ਵੀ ਗ੍ਰਿਫਤਾਰ ਕੀਤਾ ਹੈ। ਰੈਂਟ ਦਾ ਕੋਈ ਮਸਲਾ ਕਹਿੰਦੇ ਆ ਵੀ ਬਣਿਆ ਸੀਗਾ ਇਸ ਦੇ ਵਿੱਚ, ਜਿੱਥੇ ਮਕਾਨ ਮਾਲਕ ਨੇ ਜਿਹੜੇ 3 ਟੈਨੈਂਟਸ ਆ ਉਹਨਾਂ ਨੂੰ ਸਟੈਬ ਕਰਕੇ ਕਤਲ ਕਰ ਦਿੱਤਾ ਹੈਗਾ ਆ। ਸੋ ਇਹ 113ਵੀਂ ਜਿਹੜੀ ਪ੍ਰੀਸਿੰਕਟ ਹੈਗੀ ਆ, ਉੱਥੇ ਸਸਪੈਕਟ ਨੇ ਇਹ ਕਾਂਡ ਕਰਨ ਤੋਂ ਬਾਅਦ ਦੇ ਵਿੱਚ ਆਪਣੇ ਆਪ ਨੂੰ ਸਰੈਂਡਰ ਜਿਹੜਾ ਆ ਉਹ ਕਰ ਦਿੱਤਾ। ਉਹ ਕਹਿੰਦਾ ਵੀ ਮੇਰਾ ਇਸ਼ੂ ਚੱਲ ਰਿਹਾ ਸੀਗਾ ਟੈਨੈਂਟਸ ਦੇ ਨਾਲ। ਪੁਲਿਸ ਸੋਰਸ ਕਹਿੰਦਾ ਆ ਵੀ ਇਹ ਜਿਹੜੀ ਸਟੈਬਿੰਗ ਆ, ਸਲੇਇੰਗ ਹੋਈ ਆ, ਮੌਤ ਦੇ ਘਾਟ ਉਤਾਰਿਆ ਆ, ਇਹ ਟੈਨੈਂਟਸ ਨੇ ਰੈਂਟ ਨਾ ਪੇ ਕਰਨ ਕਰਕੇ ਉਸ ਨੇ ਇਹ ਕਹਿੰਦੇ ਵੀ ਘਿਨਾਉਣਾ ਕਦਮ ਜਿਹੜਾ ਆ ਉਹ ਚੱਕ ਲਿਆ ਹੈਗਾ ਆ। ਇੱਕ ਬੰਦਾ, ਇੱਕ ਔਰਤ ਕਹਿੰਦੇ ਵੀ ਉਹ ਬੈਡਰੂਮ ਦੇ ਵਿੱਚ, ਬੇਸਮੈਂਟ ਦੇ ਵਿੱਚ ਮ੍ਰਿਤ ਜਿਹੜੇ ਉਹ ਪਾਏ ਗਏ ਸੀਗੇ। ਤਿੰਨੇ ਦੇ ਤਿੰਨੇ ਵਿਕਟਮ ਉਹਨਾਂ ਦੇ ਸਟੈਬ ਵੂੰਡਸ ਦੇਖੇ ਗਏ ਸੀ। ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ ਜੀ। ਅੱਜ ਜਿਹੜਾ ਹਰਜੋਤ ਸਿੰਘ ਜੀ ਸਵੇਰੇ ਜਦੋਂ ਕਿਹਾ ਸੀਗਾ ਵੀ ਇਨਫਲੇਸ਼ਨ ਠੀਕ ਹੋਈ ਆ, ਉਹਦੇ ਕਰਕੇ ਜਿਹੜਾ ਆ ਮਾਰਕੀਟ ਦੇ ਵਿੱਚ ਕਾਫੀ ਉਛਾਲ ਦੇਖਿਆ ਗਿਆ। ਉਹ ਦਿਨ ਦੇ ਐਂਡ ਤੱਕ ਵੀ ਬਰਕਰਾਰ ਰਿਹਾ। ਡਾਊ ਜੋਨ ਅੱਜ 490 ਪੁਆਇੰਟ, ਤਕਰੀਬਨ 1.5% ਵੱਧ ਕੇ 34,828 ਤੇ ਬੰਦ ਹੋਇਆ। S&P 2% ਤਕਰੀਬਨ ਵਧਿਆ, 84 ਪੁਆਇੰਟ 4496 ਤੇ। ਨੈਸਡੈਕ 2.25% ਤੋਂ ਵੱਧ 327 ਪੁਆਇੰਟ ਵੱਧ ਕੇ 14,094 ਦੇ ਉੱਤੇ। ਸੋਨੇ ਦਾ ਭਾਅ $1966 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $78 ਪ੍ਰਤੀ ਬੈਰਲ ਰਹੀ ਹੈ। 10 ਈਅਰ ਯੀਲਡ 4.43%। ਕ੍ਰਿਪਟੋ ਕਰੰਸੀ 'ਚ ਬਿਟਕੋਇਨ 35,547 ਤੇ ਇਥੀਰੀਅਮ $1975 ਦੇ ਬਰਾਬਰ ਚੱਲ ਰਿਹਾ ਹੈ। ਜੀ। ਜੌਬਸ ਨੂੰ ਲੈ ਕੇ, ਕਿਉਂਕਿ ਜੌਬ ਗਰੋਥ ਸਲੋ ਹੋਈ ਹੈਗੀ ਆ, ਮੌਰਗੇਜ ਦੇ ਰੇਟਸ ਪਿਛਲੇ ਹਫ਼ਤੇ ਘਟ ਗਏ ਆ। ਇਸ ਟਾਈਮ 30 ਈਅਰ ਮੌਰਗੇਜ ਰੇਟ 7.5% ਤੇ ਸੀ। ਇਹ ਇੱਕ ਟਾਈਮ ਦੇ ਉੱਤੇ 7.76% ਦੇ ਉੱਤੇ ਪਹੁੰਚ ਗਿਆ ਸੀ। ਸੋ ਜੋ ਲੋ ਰੇਟਸ ਹੋ ਰਹੇ ਆ, ਇਹਦੇ ਨਾਲ ਕਹਿੰਦੇ ਵੀ ਹੋ ਸਕਦਾ ਜੋ ਬਾਇਰਸ ਆ ਉਹ ਕੁਛ ਘਰ ਖਰੀਦਣ ਵੱਲ ਉਹਨਾਂ ਦਾ ਜਿਹੜਾ ਆ
ਕੁਛ ਨਾ ਕੁਛ ਇੰਟਰਸਟ ਬਣੇ, ਕਿਉਂਕਿ ਜੋ ਰੀਅਲ ਸਟੇਟ ਮਾਰਕੀਟ ਆ ਬੜੀ ਸਟੈਂਡ ਸਟਿਲ ਹੈਗੀ ਆ ਕੁਛ ਮਹੀਨਿਆਂ ਤੋਂ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 2 ਪੈਸੇ ਰਹੇ ਆ। ਇੱਕ ਯੂਐਸ ਡਾਲਰ ਦੇ ਬਰਾਬਰ ਪਾਕਿਸਤਾਨ ਦੇ 287 ਰੁਪਏ 95 ਪੈਸੇ ਤੇ ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ 1 ਡਾਲਰ ਤੇ 38 ਸੈਂਟ। ਜੀ, ਬਿਲਕੁਲ। ਤੇ ਜਾਂਦੇ-ਜਾਂਦੇ ਦੱਸਦੇ ਜਾਈਏ ਵੀ ਸ਼ਾਮ ਦੇ ਜਿਹੜੇ ਦੀਵਾਨਾਂ ਦੇ ਵਿੱਚ ਸ਼੍ਰੀ ਪੰਥ ਪ੍ਰਕਾਸ਼ ਦੀ ਜਿਹੜੀ ਲੜੀਵਾਰ ਕਥਾ ਆ, ਉਹ ਫਿਰ ਤੋਂ ਕੱਲ੍ਹ ਤੋਂ ਸ਼ੁਰੂ ਹੋ ਚੁੱਕੀ ਆ। ਉਸ ਦੀ ਜਿਹੜੀ ਅਗਲੀ ਕੜੀ ਆ, ਉਹ ਆਪਾਂ ਹੁਣ ਰੋਜ਼ਾਨਾ ਹੀ ਸ਼ਾਮ ਨੂੰ 7 ਵਜੇ ਜਿਹੜਾ ਉਹ ਦੇਖਿਆ ਕਰਨਾ। ਤਕਰੀਬਨ 10 ਤੋਂ 11 ਐਪੀਸੋਡ ਜਿਹੜੇ ਆ ਹੋਰ ਬਚੇ ਨੇ, ਸੋ ਉਹ ਸੁਣਨਾ ਨਾ ਭੁੱਲਿਓ। ਲੜੀਵਾਰ ਸਿੱਖਾਂ ਦੇ ਇਤਿਹਾਸ, ਗੁਰ ਇਤਿਹਾਸ ਦੇ ਨਾਲ ਜੁੜੀ ਹੋਈ ਇਹ ਜਿਹੜੀ ਕਥਾ ਆ, ਉਹ ਆਪਾਂ ਸਰਵਣ ਕਰਦੇ ਆ ਰਹੇ ਸੀਗੇ। ਵਿੱਚ ਨਗਰ ਕੀਰਤਨਾਂ ਦੇ ਸਿੱਧੇ ਪ੍ਰਸਾਰਣ ਦੇ ਦੌਰਾਨ ਉਸ ਦੇ ਉੱਤੇ ਥੋੜ੍ਹਾ ਜਿਹਾ ਵਿਰਾਮ ਸੀਗਾ ਤੇ ਇਹ ਹੁਣ ਮੁੜ ਚਾਲੂ ਜਿਹੜੀ ਆ ਉਹ ਹੋ ਚੁੱਕੀ ਆ। ਤੇ ਆਉਂਦੇ ਜਿਹੜੇ ਸਾਹਿਬ ਸ਼੍ਰੀ ਗੁਰੂ ਨਾਨਕ ਮਹਾਰਾਜ ਜੀ ਦੇ ਗੁਰਪੁਰਬ ਨੂੰ ਸਮਰਪਿਤ ਨਨਕਾਣਾ ਸਾਹਿਬ ਤੋਂ ਜਿਹੜੇ ਪ੍ਰੋਗਰਾਮ ਆ, ਉਹਨਾਂ ਦਾ ਵੀ ਪ੍ਰਸਾਰਣ ਜਿਹੜਾ ਆ ਉਹ ਪੇਸ਼ ਕਰਨ ਦੀ ਸਾਡੀ ਲਗਾਤਾਰ ਜਿਹੜੀ ਕੋਸ਼ਿਸ਼ ਹੋਊਗੀ। ਆਈ ਥਿੰਕ 26, 27, 28 ਨਵੰਬਰ ਦੇ ਇਹ ਜਿਹੜੇ ਦਿਨ ਆ ਉਹ ਰਹਿਣਗੇ। ਸੋ ਉਸ ਦਰਮਿਆਨ ਵੀ ਜਿਹੜੀ ਕਵਰੇਜ ਆ ਤੁਹਾਡੇ ਤੱਕ ਉੱਥੋਂ ਪਹੁੰਚਾਉਣ ਦੀ ਸਾਡੀ ਕੋਸ਼ਿਸ਼ ਆ ਉਹ ਜ਼ਰੂਰ ਰਹੇਗੀ। ਤੇ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨਿਕ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।